ਇੰਡੀਆ 'ਚ ਰਹਿਣ ਵਾਲੇ ਬਹੁਤ ਸਾਰੇ ਮਾਈਆਂ ਬਾਬਿਆਂ ਨੇ ਇੰਟਰਵਿਊ ਦਿੰਦਿਆਂ ਹੋਇਆਂ ਆਖਿਆ ਕਿ ਅਸੀਂ ਕਿਲ੍ਹਾ ਸੋਭਾ ਸਿੰਘ ਤੋਂ ਗੱਡੀ ਲੈ ਕੇ ਟ੍ਰੇਨ ਮੇਰਾ ਸੂਬਾ ਸਿੰਘ ਕਿੰਨਾ ਕੁ ਯਾਦ ਹੈ ਤੁਹਾਨੂੰ? ਮੈਨੂੰ ਤਾਂ ਪੂਰਾ ਯਾਦ ਹੈ ਬਿਲਕੁਲ। ਜਿਸ ਤਰ੍ਹਾਂ ਆਪਣੇ ਸਟੇਸ਼ਨ ਤੋਂ ਘਰ ਕਿਸ ਤਰ੍ਹਾਂ ਆਉਣਾ ਸੀ। ਤੁਸੀਂ ਫਿਰ ਗੱਡੀ ਚੜ੍ਹਦੇ ਹੁੰਦੇ ਸੀ ਕਦੀ ਕਦੀ? ਹਾਂਜੀ ਬਹੁਤ ਵਾਰ ਕਿੱਥੇ ਜਾਂਦੇ ਹੁੰਦੇ ਸੀ? ਆਪਣੇ ਨਾਨਕੇ ਰਾਵਲਪਿੰਡੀ ਜਾਂਦੇ ਸੀ ਔਰ ਅੰਮ੍ਰਿਤਸਰ ਜਾਂਦੇ ਸੀ। ਤੇ ਨਾਰੋਵਾਲ, ਜੱਸੜ, ਡੇਰਾ ਬਾਬਾ ਨਾਨਕ ਤੇ ਅੰਮ੍ਰਿਤਸਰ ਇਸ ਰੂਟ ਤੋਂ 47 ਵੇਲੇ ਪਾਕਿਸਤਾਨ ਹਮੇਸ਼ਾ ਲਈ ਛੱਡ ਕੇ ਆਏ ਸਾਂ। ਤੇ ਇਹ ਪਿੱਛੇ ਕਿਲ੍ਹਾ ਸੋਭਾ ਸਿੰਘ ਰੇਲਵੇ ਸਟੇਸ਼ਨ, ਉਹਨਾਂ ਨੇ ਖੁਆਇਸ਼ ਕੀਤੀ ਕਿ ਅਸੀਂ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰਨਾ ਚਾਹੁੰਦੇ ਹਾਂ। ਤੇ ਇਸ ਟਾਈਮ ਮੈਂ ਉਸ ਜਗ੍ਹਾ ਤੇ ਖੜਾ ਵਾਂ ਜਿਹੜਾ ਕਿਲ੍ਹਾ ਸੋਭਾ ਸਿੰਘ ਸਟੇਸ਼ਨ ਦੇ ਬਾਹਰ ਜਗ੍ਹਾ ਹੈ। ਤੁਸੀਂ ਇਹ ਸਮਝ ਲਓ ਕਿ ਇਹ ਜਿਹੜਾ ਨਾ ਇਸ ਸਾਈਡ ਤੇ ਸ਼ਹਿਰ ਹੈ ਤੇ ਥੋੜਾ ਜਿਹਾ ਸ਼ਹਿਰ ਤੋਂ ਬਾਹਰ ਸਟੇਸ਼ਨ ਬਣਾਇਆ ਗਿਆ ਸੀ। ਤੇ ਇਹ ਜਗ੍ਹਾ ਤੇ ਟਾਂਗੇ ਛਾਂਗੇ ਉਦੋਂ ਖਲੋਂਦੇ ਹੁੰਦੇ ਸਨ ਜਿਹੜੇ ਸਵਾਰੀਆਂ ਨੂੰ ਲੈਣ ਆਉਂਦੇ ਹੁੰਦੇ ਸਨ। ਤੇ ਇਹ ਇਹਦੀ ਪੁਰਾਣੀ ਇਮਾਰਤ ਹੈ, ਠੀਕ ਹੈ ਜੀ, ਜਿਹੜੀ ਅੰਗਰੇਜ਼ ਨੇ ਬਣਾਈ ਸੀ 1915 ਚ ਤੇ 16 ਦੇ ਚ ਇੱਥੇ ਟ੍ਰੇਨ ਚੱਲੀ ਸੀ। ਅੰਦਰ ਚੱਲਦੇ ਆ, ਤੁਹਾਨੂੰ ਵਿਖਾਲਦੇ ਆ। ਇਹ ਦੇਖੋ ਲਿਖਿਆ ਤਾਂ ਉਰਦੂ ਚ ਕਿਲ੍ਹਾ ਸੋਭਾ ਸਿੰਘ, ਇੱਥੇ ਕਿਸੇ ਦੌਰ ਚ ਹਿੰਦੀ ਚ ਵੀ ਆਂਦੇ ਲਿਖਿਆ ਹੁੰਦਾ ਸੀ। ਤੇ ਇਹ ਦੇ ਆ ਗਏ ਜਿਹੜਾ ਨਾ ਮੇਨ ਬਰਾਮਦੇ, ਠੀਕ ਹੈ। ਇੱਥੇ ਇਹ ਟਿਕਟ ਘਰ ਹੈ, ਇਹ ਮੁਸਾਫਰਖਾਨਾ ਹੈ ਤੇ ਇਹ ਆ ਗਿਆ ਟਿਕਟ ਘਰ। ਟਿਕਟ ਘਰ ਦੇ ਜਿਹੜਾ ਨਾ ਇਹ ਦੇਖੋ ਤੁਸੀਂ ਸਟੇਸ਼ਨਾਂ ਦੇ ਨਾਂ ਲਿਖੇ ਨੇ, ਮੈਂ ਤੁਹਾਨੂੰ ਦੱਸ ਦੇਣਾ ਇੱਥੋਂ ਟ੍ਰੇਨ ਕਿੱਥੇ ਕਿੱਥੇ ਜਾਂਦੀ ਹੈ। ਨਾਰੋਵਾਲ, ਬੱਦੋਮੱਲੀ, ਨਾਰੰਗ, ਸ਼ਾਦਰਾ, ਲਾਹੌਰ, ਰਾਏਵਿੰਡ, ਉਕਾੜਾ, ਸਾਹੀਵਾਲ, ਚੀਚਾਵਤਨੀ, ਖਾਨੇਵਾਲ, ਜਹਾਨੀਆਂ, ਬਹਾਵਲਪੁਰ, ਖਾਨੇਵਾਲ, ਸਾਦਕਾਬਾਦ, ਰੋੜੀ, ਨਵਾਬਸ਼ਾਹ, ਹੈਦਰਾਬਾਦ, ਕਰਾਚੀ। ਤੇ ਇਹ ਫਿਰ ਉਸ ਤੋਂ ਬਾਅਦ ਦੂਸਰੀ ਲਾਈਨ ਸ਼ੁਰੂ ਹੋ ਜਾਂਦੀ ਹੈ ਚੁਇੰਡਾ, ਸਿਆਲਕੋਟ, ਸੰਭੜਿਆਲ। ਇਹ ਫਿਰ ਜਿਹੜੀ ਲੋਕਲ ਹੈ ਨਾਰੋਵਾਲ, ਰਈਆ ਖਾਸ, ਬੱਦੋਮੱਲੀ, ਨਾਰੰਗ, ਸ਼ਾਦਰਾ, ਲਾਹੌਰ, ਪਸਰੂਰ, ਚੁਇੰਡਾ, ਗੁੰਨਾ ਕਲਾਂ, ਸਿਆਲਕੋਟ, ਭੇਜੋਵਾਲੀ, ਮਹਿਤਾ ਸੂਜਾ, ਸੰਭੜਿਆਲ, ਵਜ਼ੀਰਾਬਾਦ। ਬਹਰਹਾਲ ਇਹ ਜਿਹੜੇ ਨੇ ਮੁਖਤਲਿਫ ਰੂਟਸ ਦੇ ਸਟੇਸ਼ਨ ਇੱਥੇ ਲਿਖੇ ਨੇ, ਠੀਕ ਹੈ ਨਾ। ਤੇ ਇਹ ਟਿਕਟ ਘਰ ਹੈ ਪੁਰਾਣਾ, ਇਹ ਦੇਖੋ ਤੁਸੀਂ। ਹਾਂਜੀ, ਕਿਸੇ ਦੌਰ 'ਚ ਦੋਸਤੋ ਇੱਥੇ ਮਾਈਆਂ ਬਾਬੇ ਬਜ਼ੁਰਗ ਸਾਰੇ ਜਿਹੜੇ ਸਾਡੇ ਨੇ ਟਿਕਟਾਂ ਲੈਂਦੇ ਹੁੰਦੇ ਸਨ। ਔਰ ਹੁਣ ਤੁਸੀਂ ਦੇਖੋ ਕਿ ਟ੍ਰੇਨ ਤਾਂ ਹਲੇ ਵੀ ਚੱਲਦੀ ਹੈ, ਲੇਕਿਨ ਉਹ 47 ਵਾਲੇ ਮਾਈਆਂ ਬਾਬੇ ਇੱਥੇ ਹੈ ਨਹੀਂ ਹੈ ਜੀ। ਅੱਜ ਜਦੋਂ ਮੈਂ ਇੱਥੇ ਖਲੋਤਾ ਵਾ ਨਾ, ਇਹੋ ਹੀ ਓਰੀਜਨਲ ਜਗ੍ਹਾ ਹੈ ਟਿਕਟ ਘਰ। ਤੇ ਕੀ ਮਾਹੌਲ ਹੁੰਦਾ ਹੈਗਾ ਜਦੋਂ ਹਾਲੇ ਪਾਕਿਸਤਾਨ ਤੇ ਹਿੰਦੁਸਤਾਨ ਅਲੱਗ-ਅਲੱਗ ਮੁਲਕ ਨਹੀਂ ਸਨ ਬਣੇ, ਯਾਨੀ ਪਾਕਿਸਤਾਨ ਹਾਲੇ ਨਹੀਂ ਸੀ ਬਣਿਆ। ਤੇ ਇਹ ਜਗ੍ਹਾ ਹੈ ਜਿੱਥੇ ਇਹ ਜਗ੍ਹਾ ਉੱਥੇ ਹੀ ਹੈ, ਲੇਕਿਨ ਉਹ ਬਾਬੇ ਮਾਈਆਂ ਮੌਜੂਦ ਨਹੀਂ ਹੈਗੇ, ਉਹ ਲੋਕ ਮੌਜੂਦ ਨਹੀਂ ਹੈਗੇ ਜਿਹੜੇ 47 ਵੇਲੇ ਇੱਥੇ ਸਫ਼ਰ ਕਰਦੇ ਹੁੰਦੇ ਸਨ ਇਕੱਠੇ, ਠੀਕ ਹੈ ਨਾ। ਤੇ ਇਹ ਆ ਗਿਆ ਜਨਾਬ ਇਹਦਾ ਰੇਲਵੇ ਸਟੇਸ਼ਨ ਦਾ ਜਿਹੜਾ ਨਾ ਮੇਨ ਪਲੇਟਫਾਰਮ, ਇਹ ਠੀਕ ਹੈ ਨਾ। ਤੇ ਇੱਥੇ ਜਨਾਬ ਤੁਸੀਂ ਦੇਖ ਸਕਦੇ ਹੋ, ਇੱਧਰ ਹੁਣ ਮੈਂ ਤੁਹਾਨੂੰ ਥੋੜ੍ਹਾ ਜਿਹਾ ਇਹਦਾ ਮਹੱਲੇ ਵਗੂ ਦੱਸ ਦਿਆਂ। ਇਸ ਸਾਈਡ ਤੇ ਅਗਲਾ ਸਟੇਸ਼ਨ ਹੈ ਪਸਰੂਰ, ਫਿਰ ਚੁਇੰਡਾ, ਫਿਰ ਅੱਲੜ, ਗੁੰਨਾ, ਸਿਆਲਕੋਟ, ਅੱਗੇ ਉਗੋ ਕੀ, ਸੰਭੜਿਆਲ ਤੇ ਬੇਗੋਵਾਲਾ, ਗੜਤਰ ਵਗੈਰਾ ਤੇ ਵਜ਼ੀਰਾਬਾਦ। ਵਜ਼ੀਰਾਬਾਦ ਤੋਂ ਅੱਗੇ ਫਿਰ ਪਿੰਡੀ, ਲਾਹੌਰ ਜਿਹੜੀ ਹੈ ਨਾ ਮੇਨ ਲਾਈਨ ਸਟਾਰਟ ਹੋ ਜਾਂਦੀ ਹੈ। ਜਦਕਿ ਇਸ ਸਾਈਡ ਤੇ ਜਿਹੜਾ ਨਾ ਅੱਗੇ ਇਹ ਕਿਲ੍ਹਾ ਸੋਭਾ ਸਿੰਘ ਨੇ ਤੇ ਅਗਲਾ ਜਨਾਬ ਸਟੇਸ਼ਨ ਹੈ ਅਲੀਪੁਰ ਸਈਦਾ, ਲੇਕਿਨ ਉਹ ਹੁਣ ਖ਼ਤਮ ਹੋ ਚੁੱਕਿਆ ਹੈ। ਉਸ ਤੋਂ ਅੱਗੇ ਡਮਾਲਾ ਉਹ ਚੱਲ ਰਿਹਾ ਹੈ, ਉਸ ਤੋਂ ਅੱਗੇ ਨਾਰੋਵਾਲ। ਅੱਛਾ, ਨਾਰੋਵਾਲ ਜਦੋਂ ਟ੍ਰੇਨ ਜਾਂਦੀ ਹੁੰਦੀ ਸੀ ਨਾ, ਉਹ ਤਾਂ ਮੈਂ ਦੱਸ ਦਿਆਂ, ਇਹ ਦੇਖਣਾ ਗੌਰ ਨਾਲ ਤੁਸੀਂ ਦੇਖਣਾ। ਨਾਰੋਵਾਲ ਅੱਗੇ ਜਾ ਕੇ ਸਟੇਸ਼ਨ ਹੈਗਾ ਤੇ ਇੱਧਰ ਨੂੰ ਇੱਕ ਲਾਈਨ ਜਾਂਦੀ ਹੈ ਲਾਹੌਰ ਨੂੰ, ਇੱਕ ਨਾਰੋਵਾਲ ਤੋਂ ਇਸ ਸਾਈਡ ਨੂੰ ਲਾਈਨ ਜਾਂਦੀ ਹੈ ਬਾਰਡਰ ਵਾਲੀ ਸਾਈਡ ਨੂੰ। ਉਹਦਾ ਪਹਿਲਾ ਸਟੇਸ਼ਨ ਹੈ ਜੱਸੜ ਤੇ ਆਖਰੀ ਸਟੇਸ਼ਨ ਹੈ ਚੱਕ ਅਮਰੂ। ਜੱਸੜ ਤੋਂ 1947 ਵੇਲੇ ਟ੍ਰੇਨ ਹੈ ਕਿ ਇੰਡੀਆ ਵੀ ਜਾਂਦੀ ਹੁੰਦੀ ਸੀ, ਯਾਨੀ ਨਾਰੋਵਾਲ, ਜੱਸੜ, ਜੱਸੜ ਤੋਂ ਡੇਰਾ ਬਾਬਾ ਨਾਨਕ ਔਰ ਅੰਮ੍ਰਿਤਸਰ। ਤੇ ਅੰਮ੍ਰਿਤਸਰ ਵਾਲੀ ਟ੍ਰੇਨ ਜਿਹੜੀ ਉਹ 47 ਵੇਲੇ ਤੱਕ ਬੰਦ ਹੋ ਗਈ ਹੈ, ਲੇਕਿਨ ਜੱਸੜ ਤੋਂ ਅੱਗੇ ਜਾ ਕੇ ਦਰਬਾਰ ਸਾਹਿਬ ਕਰਤਾਰਪੁਰ ਦਾ ਸਟੇਸ਼ਨ ਹੈ, ਠੀਕ ਹੈ ਨਾ। ਉਸ ਤੋਂ ਅੱਗੇ ਬਸਤਾਨ ਅਫਗਾਨਾ ਤੇ ਅੱਗੇ ਜਾ ਕੇ ਨੂਰਕੋਟ, ਸ਼ੱਕਰਗੜ੍ਹ, ਮਰਿਆਲ ਔਰ ਚੱਕ ਅਮਰੂ। ਇਹ ਟਰੈਕ ਅੰਗਰੇਜ਼ ਦੌਰ ਦਾ ਜਿਹੜਾ ਨਾ 1926 ਦਾ ਵਿਛਾਇਆ, ਜਿਹੜਾ ਇਹ ਟਰੈਕ ਹੈ ਇਹ 1915 ਦਾ ਵਿਛਾਇਆ, ਠੀਕ ਹੈ ਜੀ। ਤੇ ਇਹ ਅੱਜ ਵੀ ਆਪਣੀ ਅਸਲੀ ਹਾਲਤ 'ਚ ਮੌਜੂਦ ਹੈ। ਤੇ ਇਹ ਉਹੀ ਸਟੇਸ਼ਨ ਹੈ ਜਿਹੜਾ 47 ਵੇਲੇ ਜਦੋਂ ਟ੍ਰੇਨਾਂ ਲੈ ਕੇ ਤੇ ਹਿੰਦੂ ਸਿੱਖ ਵੀ ਇੱਥੋਂ ਹੀ ਇੰਡੀਆ ਗਏ ਤੇ ਪਾਕਿਸਤਾਨ ਮੁਸਲਮਾਨ ਜਿਹੜੇ ਨੇ ਉਹ ਪਾਕਿਸਤਾਨ ਇੱਥੇ ਐਸੇ ਆਏ। ਇਹ ਜੀ ਕਿਲ੍ਹਾ ਸੂਬਾ ਸਿੰਘ ਲਿਖਿਆ ਹੈ ਸਟੇਸ਼ਨ ਦੇ ਉੱਤੇ। ਸ਼ਹਿਰ ਦਾ ਨਾਂ ਤਬਦੀਲ ਹੋ ਚੁੱਕਿਆ ਹੈ ਔਰ ਰੱਖਿਆ ਗਿਆ ਹੈ ਕਿਲ੍ਹਾ ਅਹਿਮਦਾਬਾਦ, ਲੇਕਿਨ ਰੇਲਵੇ ਦੇ ਨਿਜ਼ਾਮ 'ਚ, ਰੇਲਵੇ ਦੇ ਰਿਕਾਰਡ 'ਚ ਅੱਜ ਵੀ ਇਹਦਾ ਨਾਂ ਪੁਰਾਣਾ ਹੀ ਹੈ, ਜਿਹੜਾ ਕਿ ਜਦੋਂ ਦਾ ਇਹ ਸ਼ਹਿਰ ਵਸਿਆ ਹੈ। ਇਹ ਜਨਾਬ ਇੱਕ ਸਰਦਾਰ ਦੇ ਨਾਂ 'ਤੇ ਵੇ ਦੱਸਿਆ ਜਾਂਦਾ ਕਿ 4 ਭਰਾ ਸਨ ਤੇ ਇਹ ਜਿਹੜਾ ਸੂਬਾ ਸਿੰਘ ਸੀ ਨਾ, ਇਹ ਉਹਦੇ ਨਾਂ ਦੇ ਉੱਤੇ ਸ਼ਹਿਰ ਹੈ। ਇੱਥੇ ਕਿਲ੍ਹਾ ਵੀ ਹੁੰਦਾ ਸੀ, ਉਹ ਤੇ ਹੁਣ ਨਹੀਂ ਹੈਗਾ, ਖ਼ਤਮ ਹੋ ਚੁੱਕਿਆ। ਲੇਕਿਨ ਇਹ ਸਟੇਸ਼ਨ ਜਦੋਂ ਬਣਾਇਆ ਗਿਆ ਸੀ ਇਹਦਾ ਨਾਂ ਰੱਖਿਆ ਗਿਆ ਸੀ ਕਿਲ੍ਹਾ ਸੂਬਾ ਸਿੰਘ। ਹੁਣ ਇਹਦਾ ਨਾਂ ਜਿਹੜਾ ਸ਼ਹਿਰ ਦਾ ਨਾਂ ਹੈ ਉਹ ਕਿਲ੍ਹਾ ਅਹਿਮਦਾਬਾਦ ਹੈ, ਨਾਂ ਚੇਂਜ ਕਰ ਦਿੱਤਾ ਗਿਆ ਹੈ ਸ਼ਹਿਰ ਵਾਲਿਆਂ ਨੇ ਆਪਣੀ ਜਿਹੜਾ ਨਾ ਉਹ ਸਾਰੇ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ, ਠੀਕ ਹੈ ਜੀ। ਅੱਛਾ, ਇਹ ਸਟੇਸ਼ਨ ਦੀ ਮੇਨ ਬਿਲਡਿੰਗ
ਔਰ ਇਹ ਉਹੀ ਪੁਰਾਣਾ ਲੀਵਰ ਲੱਗਾ ਹੈ ਜਿਹਦੇ ਨਾਲ ਸਿਗਨਲ ਡਾਊਨ ਕੀਤਾ ਜਾਂਦਾ ਹੈ, ਠੀਕ ਹੈ ਨਾ। ਬਾਹਰ ਸਟੇਸ਼ਨਾਂ ਤੇ ਹੈਂਡਲ ਲੀਵਰ ਹੈਗਾ ਲੋਹੇ ਦਾ, ਤੇ ਬਾਹਰ ਸਟੇਸ਼ਨਾਂ ਦੇ ਉੱਤੇ ਨਾ ਇਹ ਝਰਖੜੀ ਹੈਗੀ, ਠੀਕ ਹੈ ਨਾ। ਇਹਨੂੰ ਫੇਰੀ ਜਾਂਦੇ ਨੇ ਔਰ ਸੰਗਲੀ ਖਿੱਚੀ ਜਾਂਦੀ ਹੈ ਔਰ ਉੱਤੇ ਜਾ ਕੇ ਸਿਗਨਲ ਜਿਹੜਾ ਨਾ ਡਾਊਨ ਹੋ ਜਾਂਦਾ ਹੈ, ਸਹੀ ਹੈ। ਇਹ ਅੱਜ ਵੀ ਉਹੀ ਕਾਰਾਮਦ ਹੈ। ਤੇ ਇੱਥੇ ਨਾਲ ਜਨਾਬ ਇੱਥੇ ਬੜਾ ਖੂਬਸੂਰਤ ਜਿਹਾ ਛੋਟਾ ਜਿਹਾ ਇੱਕ ਰੈਸਟ ਏਰੀਆ ਬਣਾਇਆ ਹੈ ਇਹ ਮਸਜਿਦ ਹੈ। ਲੇਕਿਨ ਅਸਲ ਚੀਜ਼ ਜਿਹੜੀ ਮੈਂ ਤੁਹਾਨੂੰ ਵਿਖਾਉਣ ਲੱਗਾ ਉਹ ਹੈਗੀ ਹੈ ਇਹ ਜਨਾਬ ਹੈਗੀ ਹੈ ਐਮਰਜੈਂਸੀ। ਤੇ ਬਾਲਟੀਆਂ ਟੰਗੀਆਂ ਹੁੰਦੀਆਂ ਸਨ ਕਿਸੇ ਦੋ 'ਚ ਨਾ, ਬਾਲਟੀਆਂ 1 2 3 4, ਦੋ ਦੇ 'ਚ ਰੇਤ ਹੁੰਦੀ ਸੀ, ਦੋ 'ਚ ਪਾਣੀ ਹੁੰਦਾ ਸੀ, ਤਾਂ ਕਿ ਕੋਈ ਅੱਗ ਸ਼ੱਗ ਦਾ ਮਸਲਾ ਬਣ ਜੇ ਤੇ ਉਹ ਬੁਝਾਇਆ ਜਾ ਸਕੇ ਅੱਗ ਨੂੰ। ਤੇ ਇਹ ਕੋਲ ਗੋਦਾਮ ਹੈਗਾ ਮਾਲ ਗੱਡੀ ਦਾ, ਜਿਹੜਾ ਸਮਾਨ ਸੀ ਇਹ ਉਹਦਾ ਗੋਦਾਮ ਹੈ। ਹੁਣ ਮਾਲ ਗੱਡੀ ਤੇ ਹੈ ਕੋਈ ਨਹੀਂ, ਲਿਹਾਜ਼ਾ ਇਹ ਗੋਦਾਮ ਹੀ ਜਿਹੜਾ ਨਾ ਇਹ ਵੀ ਹੁਣ ਬਿਲਕੁਲ ਬੰਦ ਪਿਆ। ਮੈਂ ਇੰਟਰਵਿਊ ਸੁਣਿਆ ਸੀ ਇੱਕ ਹਿੰਦੂ ਬਜ਼ੁਰਗ ਦਾ, ਉਹ ਕਹਿੰਦੇ ਸਨ ਕਿ ਅਸੀਂ ਨਾ ਕਿਲ੍ਹਾ ਸੋਭਾ ਸਿੰਘ ਆਏ ਸਾਂ ਆਪਣੀ ਫੈਮਿਲੀ ਦੇ ਨਾਲ, ਤੇ ਅਸੀਂ ਇੰਡੀਆ ਜਾਣਾ ਸੀ 47 ਨੂੰ, ਜਦੋਂ 1947 ਹੋਈ ਹੈ। ਤੇ ਉਦੋਂ ਹੋਇਆ ਇਹ ਸੀ ਕਿ ਜਿਹੜਾ ਨਾ ਕਿਲ੍ਹਾ ਸੋਭਾ ਸਿੰਘ ਇੰਨਾ ਕੁ ਰਸ਼ ਸੀ ਲੋਕਾਂ ਦਾ, ਹਿੰਦੂ ਸਿੱਖਾਂ ਦਾ, ਜਿਨ੍ਹਾਂ ਨੇ ਅੰਮ੍ਰਿਤਸਰ ਜਾਣਾ ਸੀ, ਕਿ ਅਸੀਂ ਆਪਣੀਆਂ ਬੀਬੀਆਂ ਨੂੰ ਬੜੀ ਮੁਸ਼ਕਿਲ ਨਾਲ ਟ੍ਰੇਨ ਦੇ ਅੰਦਰ ਬਿਠਾਇਆ ਔਰ ਖੁਦ ਅਸੀਂ ਜਿਹੜਾ ਨਾ ਟ੍ਰੇਨ ਦੀ ਛੱਤ ਤੇ ਬਹਿ ਕੇ ਸਫ਼ਰ ਕੀਤਾ ਸੀ। ਔਰ ਨਾਰੋਵਾਲ ਜਾ ਕੇ ਤੇ ਟ੍ਰੇਨ ਰੁਕ ਗਈ ਸੀ। ਉਹਨੇ ਡਰਾਈਵਰ ਨੇ ਅੱਗੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਡਰਾਈਵਰ ਸੀ ਮੁਸਲਮਾਨ ਔਰ ਉਹਨੇ ਕਿਹਾ ਸੀ ਕਿ ਮੈਂ ਅੱਗੇ ਨਹੀਂ ਜਾਣਾ, ਮੇਰੀ ਜਾਨ ਨੂੰ ਖਤਰਾ ਨਾ ਹੋਏ। ਤੇ ਉਹਨੇ ਫਿਰ ਸਾਨੂੰ ਜੱਸੜ ਤੱਕ ਖੜਿਆ। ਜੱਸੜ ਸਟੇਸ਼ਨ ਤੋਂ ਅਸੀਂ ਉਤਰ ਕੇ ਤੇ ਅਸੀਂ ਫਿਰ ਪੈਦਲ ਆਪਣੀ ਫੈਮਿਲੀ ਦੇ ਨਾਲ ਦਰਿਆਏ ਰਾਵੀ, ਉਹ ਜਿਹੜਾ ਦਾ ਪੁਲ ਹੈਗਾ ਸੀ, ਦਰਿਆ ਰਾਵੀ ਦੇ ਪੁਲ ਹੈਗਾ ਸੀ ਟ੍ਰੇਨ ਦਾ, ਤੇ ਜਿਹੜਾ ਹੈਗਾ ਇੱਥੋਂ ਦੀ ਬੱਸਾਂ ਗੱਡੀਆਂ ਲੰਘਣ ਦਾ ਇਕੱਠਾ ਪੁਲ ਸੀ ਲੋਹੇ ਦਾ। ਅਸੀਂ ਫਿਰ ਉੱਥੋਂ ਦੀ ਪੈਦਲ ਕ੍ਰਾਸ ਕਰਕੇ ਡੇਰਾ ਬਾਬਾ ਨਾਨਕ ਗਏ ਸਾਂ। ਇਹ ਜਨਾਬ ਉਹ ਪਟਰੀਆਂ ਸਾਰੀਆਂ ਅੱਜ ਵੀ ਪੁਰਾਣੀਆਂ ਜਿਹੜੀਆਂ ਨੇ ਉਹ ਮੌਜੂਦ ਨੇ। ਇਹ ਆ ਗਿਆ ਪਲੇਟਫਾਰਮ। ਇਹ ਹੁਣ ਮੈਂ ਉਸ ਪਲੇਟਫਾਰਮ ਤੇ ਦੋਸਤੋ ਫਿਰ ਰਿਹਾ ਵਾਂ, ਜਿਹਦੇ ਵਾਸਤੇ ਅੱਜ ਮੈਂ ਆਇਆ ਵਾਂ ਕਿ ਉਹਨਾਂ ਬਜ਼ੁਰਗਾਂ ਨੇ ਆਖਿਆ ਸੀ ਕਿ ਅਸੀਂ ਉਹ ਪਲੇਟਫਾਰਮ, ਉਹ ਸਟੇਸ਼ਨ ਵੇਖਣਾ ਚਾਹੁੰਦੇ ਹਾਂ ਜਿੱਥੇ 1947 ਤੋਂ ਪਹਿਲੇ ਅਸੀਂ ਆਪਣੇ ਮਾਂ-ਬਾਪ ਨਾਲ ਸਫ਼ਰ ਕਰਦੇ ਸਾਂ। ਕਿਉਂਕਿ ਇੱਕ ਬਜ਼ੁਰਗ ਖਾਤੂਨ ਹੈ, ਵਿਚਾਰੀ ਫੌਤ ਹੋ ਗਏ ਨੇ, ਦੁਨੀਆ ਤੋਂ ਚਲੀ ਗਈ ਹੈ। ਹਿੰਦੂ ਮਜ਼ਹਬ ਨਾਲ ਦਾ ਤਾਲੁਕ ਸੀ। ਉਹ ਜਨਾਬ ਉਹਨਾਂ ਨੇ ਅਕਸਰ ਕਿਹਾ ਸੀ ਕਿ ਕਿਲ੍ਹਾ ਸੋਭਾ ਸਿੰਘ, ਮੇਰੀ ਉਮਰ ਕੋਈ 12-13 ਸਾਲ ਸੀ, ਤੇ ਆਪਣੀ ਅੰਮੀ ਤੇ ਅੱਬੇ ਦੇ ਨਾਲ ਅਸੀਂ ਸਫ਼ਰ ਕਰਦੇ ਹੁੰਦੇ ਸਾਂ। ਅਸੀਂ ਅੰਮ੍ਰਿਤਸਰ ਤੋਂ ਆਉਂਦੇ ਹੁੰਦੇ ਸਾਂ ਤੇ ਇਹ ਸਟੇਸ਼ਨ ਤੇ ਉਤਰਦੇ ਹੁੰਦੇ ਸਾਂ। ਤੇ ਸ਼ਹਿਰ ਦੇ ਵਿੱਚ ਕਿਲ੍ਹਾ ਸੋਭਾ ਸਿੰਘ ਸ਼ਹਿਰ ਦੇ ਵਿੱਚ ਸਾਡਾ ਘਰ ਹੁੰਦਾ ਸੀ, ਬੜਾ ਵੱਡਾ ਘਰ ਸੀ। ਤੇ ਇਹ ਜਨਾਬ ਅਸੀਂ ਫਿਰ ਜਾਂਦੇ ਹੁੰਦੇ ਸਾਂ ਪੈਦਲ ਹੀ, ਤੇ ਸਟੇਸ਼ਨ ਤੇ ਸਾਨੂੰ ਘਰ ਤੱਕ ਜਾਂਦੇ ਵਾਵਾ ਟਾਈਮ ਲੱਗਦਾ ਸੀ। ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਸ਼ਹਿਰੋਂ ਥੋੜਾ ਬਾਹਰ ਹੈਗਾ। ਤੇ ਉਸ ਤੋਂ ਬਾਅਦ ਫਿਰ ਇੱਥੇ ਕੁਝ ਗਾਰਡਰ ਹੈਗੇ ਨੇ, ਬਹੁਤ ਮਜ਼ਬੂਤ ਔਰ ਵੱਡੇ ਗਾਰਡਰ ਨੇ, ਔਰ ਲੱਗ ਰਿਹਾ ਕਿ ਅੰਗਰੇਜ਼ ਦੌਰ ਦੇ ਨੇ, ਯਾਨੀ ਪੁਰਾਣੇ ਗਾਰਡਰ ਨੇ। ਇਹ ਦੇਖੋ ਨਾ, ਇਹ ਆਮ ਸਾਈਜ਼ ਦੇ ਗਾਰਡਰ ਜਿਹੜੇ ਉਹਨਾਂ ਤੋਂ ਵੱਡੇ ਨੇ, ਮੋਟੇ ਨੇ, ਮਜ਼ਬੂਤ ਨੇ, ਠੀਕ ਹੈ ਜੀ।